अस्सलाम वालेकुम। लो जी, तुसीं देख रहे पंजाबी चैनल। तुहाडे सारेयां दा लाइक कमेंट ते चैनल सबसक्राइब करन दा बहुत शुक्रिया। यूजली अपना वीलॉग जिहड़ा ओह तुहानूं पता कि मज़ाहिया हुंदा, हस खेल छतरोलां करदियां सी इधर उधर, लेकिन हुण किस तरह करिए। हुण ओह सारा प्रोग्राम जिहड़ा ना ओह दिल नाल हुंदा ते हुण दिल ही टुੱਟਿਆ पिया। ओह दिल दे विच जिहड़े ने ना ओह फैर वजे पे ने। जो वाਕਿਆ हो गया डी चौक ਦੇ ਵਿੱਚ ਉਹਦੇ ਬਾਅਦ ਬੰਦਾ ਕਿਵੇਂ ਸੰਭਲੇ, ਕਿਵੇਂ ਆਪਣੇ ਆਪ ਨੂੰ ਸੰਭਾਲੇ। ਉਹ ਇੱਕ ਤੇ ਗੋਲੀਆਂ ਮਾਰੀਆਂ ਉਹਨਾਂ ਨੇ ਅੰਧਾ ਧੁੰਦ, ਔਰ ਇੰਨੀ ਫਾਇਰਿੰਗ ਕੀਤੀ ਹੈ, ਇੰਨਾ ਜ਼ੁਲਮ ਕੀਤਾ ਇਹਨਾਂ ਨੇ। ਯਕੀਨ ਕਰੋ, ਇਸ ਕਦਰ ਗੋਲੀਆਂ, ਇਸ ਕਦਰ ਜਿਹੜਾ ਐਮੂਨੇਸ਼ਨ ਇਹਨਾਂ ਨੇ ਯੂਜ਼ ਕੀਤਾ, ਇਸ ਕਦਰ ਇਹਨਾਂ ਨੇ ਬੜੀਆਂ ਬੜੀਆਂ ਜਿਹੜੀਆਂ ਨਾ ਸਨਾਈਪਰ ਗਨਸ ਯੂਜ਼ ਕੀਤੀਆਂ ਨੇ। ਇਹ ਅਸੀਂ ਬਾਰਡਰ ਤੇ ਸੁਣਦੇ ਸੀ ਕਿ ਦਰਦਰ ਦਰਦਰ ਦੀਆਂ ਆਵਾਜ਼ਾਂ ਆ ਰਹੀਆਂ ਵੀ ਉੱਥੇ ਅੰਧਾ ਧੁੰਦ ਇਹਨਾਂ ਨੇ ਜਿਹੜਾ ਨਾ ਉਹ ਫਾਇਰਿੰਗ ਕਰਦੇ ਨੇ। ਲੇਕਿਨ ਇੱਥੇ ਕੀ ਸੀ, ਡੀ ਚੌਕ ਦੇ ਵਿੱਚ ਪਬਲਿਕ ਆਵਾਮ ਦਾ ਇੱਕ ਸਮੁੰਦਰ, ਉੱਥੇ ਲਿਆ ਕੇ ਇਹਨਾਂ ਨੇ ਅੰਨੇ ਵਾਹ ਫਾਇਰਿੰਗ ਕੀਤੀ ਹੈ ਇਹਨਾਂ ਜ਼ਾਲਮਾਂ ਨੇ, ਇਹਨਾਂ ਬੇਗੈਰਤਾਂ ਨੇ, ਕਿ ਉਹ ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਪਾਰ ਹੋਈਆਂ ਨੇ ਲੋਕਾਂ ਦੇ, ਮਾਸੂਮ ਲੋਕਾਂ ਦੇ, ਜਿਹੜੇ ਸਿਰਫ ਆਪਣਾ ਹੱਕ ਮੰਗਣ ਆਏ ਸੀ। ਯਾਰ ਉਹ ਉਹਨਾਂ ਕੋਲ ਕੋਈ ਅਸਲਾ ਸੀ? ਉਹ ਅੱਜ ਮੀਡੀਆ ਗਵਾਹੀ ਦੇ ਰਿਹਾ, ਉਹਨਾਂ ਦੀ ਇੰਟਰਨੈਸ਼ਨਲ ਮੀਡੀਆ, ਕਿ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ। ਉਹ ਇੰਨੇ ਪੁਰਅਮਨ ਲੋਕ, ਇੰਨੇ ਪੁਰਅਮਨ ਲੋਕ ਕਿ ਗਮਲਾ ਤੱਕ ਨਹੀਂ ਤੋੜਿਆ ਉਹਨਾਂ ਨੇ। ਤੇ ਉਹਨਾਂ ਨਾਲ ਕੀ ਸਲੂਕ ਕੀਤਾ ਗਿਆ? ਇੱਕ ਇਹੀ ਹੱਲ ਹੁੰਦਾ ਨਾ ਕਿ ਬਈ ਸਾਡੀ ਗੱਲ ਤੁਸੀਂ ਨਹੀਂ ਮੰਨ ਰਹੇ, ਕੋਈ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਤੇ ਅਸੀਂ ਪੁਰਅਮਨ ਇhtਜਾਜ ਕਰਾਂਗੇ ਯਾਰ, ਕਿ ਸਾਡੀ ਗੱਲ ਸੁਣੀ ਜਾਏ। ਇਹਨਾਂ ਨੇ ਉਹ ਦਰਵਾਜ਼ਾ ਵੀ ਬੰਦ ਕਰਤਾ। ਪੁਰਅਮਨ ਇhtਜਾਜ ਨੂੰ ਇਹਨਾਂ ਨੇ ਖੂਨੋ ਖੂਨ ਕਰਕੇ ਰੱਖ ਦਿੱਤਾ। ਅੱਜ ਇੰਟਰਨੈਸ਼ਨਲ ਲੈਵਲ ਤੇ BBC ਵੀ ਦੱਸ ਰਿਹਾ ਤੁਹਾਨੂੰ ਕਿ ਬਈ ਉਸ ਹਸਪੀਟਲ ਦਾ ਕਿਸੇ ਡਾਕਟਰ ਨਾਲ ਉਹਨਾਂ ਨੇ ਇੰਟਰਵਿਊ ਕੀਤਾ, ਤੇ ਉਹਨੇ ਦੱਸਿਆ ਕਿ ਉਹ ਰਾਤ ਜਦੋਂ ਸ਼ਬ ਖੂਨ ਮਾਰਿਆ ਗਿਆ, ਉਸ ਰਾਤ ਨੂੰ ਅਸੀਂ ਇੰਨੀਆਂ ਸਰਜਰੀਆਂ ਕੀਤੀਆਂ ਨੇ ਕਿ ਅਸੀਂ ਪਹਿਲੇ ਕਦੇ ਨਹੀਂ ਕੀਤੀਆਂ ਜ਼ਿੰਦਗੀ ਦੇ ਵਿੱਚ। ਤੁਸੀਂ ਅੰਦਾਜ਼ਾ ਕਰ ਲਓ ਕਿ ਕਿੰਨੇ ਜ਼ਖਮੀ ਆਏ ਹੋਣੇ ਨੇ ਉੱਥੇ। ਔਰ ਕਹਿੰਦੇ ਕਈਆਂ ਨੇ ਦਮ ਤੋੜ ਦਿੱਤਾ ਆਂਦੇ ਹੀ, ਤੇ ਕਈਆਂ ਨੇ ਜਿਹੜਾ ਨਾ ਉਸ ਬੇਹੋਸ਼ ਵੀ ਨਹੀਂ ਕਰ ਸਕੇ ਉਹਨੂੰ, ਕਿਉਂਕਿ ਇਸ ਪੋਜੀਸ਼ਨ ਦੇ ਵਿੱਚ ਸੀ ਕਿ ਅਸੀਂ ਉਸ ਤਰ੍ਹਾਂ ਹੀ ਆਪਰੇਸ਼ਨ ਸ਼ੁਰੂ ਕਰ ਦਿੱਤਾ, ਗੋਲੀਆਂ ਕੱਢਣ। ਔਰ ਹਰ ਬੰਦਾ ਜਿਹੜਾ ਆ ਰਿਹਾ ਸੀ ਉੱਥੇ ਗੋਲੀਆਂ ਲੱਗੀਆਂ ਹੋਇਆ ਸੀ। ਇੰਨੇ ਜ਼ਾਲਮ, ਇੰਨੀ ਬਰਬਰੀਅਤ, ਇੰਨਾ, ਯਕੀਨ ਕਰੋ ਸਾਡੇ ਕੋਲ ਤੇ ਲਫ਼ਾਜ਼ ਵੀ ਨਹੀਂ ਅਦਾ ਹੁੰਦੇ ਇਤਨੇ ਦੁੱਖ ਨਾਲ, ਕਿ ਇੰਨਾ ਗੰਦ ਮਾਰਿਆ ਇਹਨਾਂ ਨੇ। ਔਰ ਇਹ ਖ਼ਤਮ ਨਹੀਂ ਹੋ ਰਿਹਾ, ਰੁਕਦਾ ਨਹੀਂ ਪਿਆ ਸਿਲਸਿਲਾ। ਅੱਜ ਤਿੱਕਰ, ਹੁਣੀ ਥੋੜੀ ਦੇਰ ਪਹਿਲੇ ਤਿੱਕਰ ਨਿਊਜ਼ ਆ ਰਹੀ ਹੈ ਕਿ ਲਾਸ਼ਾਂ ਲੱਭ ਰਹੀਆਂ ਨੇ, ਹਰ ਜਗ੍ਹਾ ਤੋਂ ਲਾਸ਼ਾਂ ਲੱਭ ਰਹੀਆਂ। ਇਹਨਾਂ ਨੇ ਅੰਨੇ ਵਾਹ ਏਡੀ ਵੱਡੀ ਹਜ਼ਾਰਾਂ ਲੋਕਾਂ ਦੇ ਫੈਰ ਖੋਲ ਦਿੱਤੇ। ਉਹ ਜ਼ਾਲਮ ਦੇ ਬੱਚੇ ਹੋ। ਉਹ ਤੁਸੀਂ ਕੌਣ ਲੋਕ ਹੋ? ਤੁਸੀਂ ਦਰਿੰਦੇ ਵੀ ਨਹੀਂ ਗਏ, ਬਗੈਰ ਤੋਂ ਤੁਸੀਂ ਦਰਿੰਦੇ ਵੀ ਨਹੀਂ ਗਏ, ਦਰਿੰਦਿਆਂ ਤੋਂ ਵੀ ਬਦਤਰ ਹੋ ਤੁਸੀਂ। ਅੱਲਾ ਦੀ ਕਸਮ ਹੈ, ਮਾਸੂਮ ਲੋਕਾਂ ਨੂੰ ਐਵੇਂ ਛਲਣੀ ਕਰਕੇ ਰੱਖਤਾ। ਔਰ ਕਿਹਨਾਂ ਨੇ ਕੀਤਾ ਇਹ? ਉਸ ਤੋਂ ਵੀ ਇੱਕ ਹੋਰ ਦੁੱਖ ਹੈ ਸਾਨੂੰ, ਕਿ ਉਹ ਲੋਕ ਜਿਨ੍ਹਾਂ ਦੀਆਂ ਕਹਾਣੀਆਂ ਮਸ਼ਹੂਰ ਸੀ, ਜਿਹੜੇ ਬੜੀਆਂ ਬੜੀਆਂ ਗੱਲਾਂ ਕਰਦੇ ਸੀ ਕਿ ਜੋ ਮਰਜ਼ੀ ਹੋ ਜਾਏ, ਦੁਨੀਆ ਇੱਧਰ ਦੀ ਇੱਧਰ ਹੋ ਜਾਏ, ਔਰ ਫੌਜ ਆਵਾਮ ਤੇ ਗੋਲੀ ਨਹੀਂ ਚਲਾਏਗੀ ਕਦੀ। ਅੱਜ ਉਸੇ ਫੌਜ ਨੇ ਚੁਣ ਚੁਣ ਕੇ ਮਾਰਿਆ। ਔਰ ਅੱਜ ਸ਼ਹਬਾਜ਼ ਸ਼ਰੀਫ ਨੇ ਵੀ ਕਿਹਾ ਕਿ ਜੀ ਸਾਰਾ ਸਿਹਰਾ ਜਿਹੜਾ ਨਾ, ਇਹ ਸਾਡੇ ਜਿਹੜੇ ਆਰਮੀ ਚੀਫ ਨੇ ਉਹਨਾਂ ਦੇ ਸਿਰ ਹੈ। ਹਾਂ, ਕਿ ਉਹਨਾਂ ਨੇ ਸਫਾਈ ਕਰਵਾਈ ਸਾਰੀ, ਉਹਨਾਂ ਨੇ ਇਹ ਰੋਕਿਆ ਸਾਰਾ। ਕਿਸ ਤਰ੍ਹਾਂ ਰੋਕਿਆ ਅਸੀਂ ਸਾਥ ਦੇਖ ਲਿਆ, ਕਿ ਉਹ ਕਿਸ ਤਰ੍ਹਾਂ ਬਰਬਰੀਅਤ ਕੀਤੀ ਗਈ ਹੈ, ਕਿਸ ਤਰ੍ਹਾਂ ਹਜ਼ਾਰਾਂ ਬੰਦਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉੱਥੇ। ਔਰ ਅੱਜ ਛੁਪਾਉਣ ਦੀ ਕੋਸ਼ਿਸ਼ ਕਰ ਰਹੇ, ਹਸਪਤਾਲਾਂ 'ਚ ਜਾ ਕੇ ਰਿਕਾਰਡ ਜ਼ਬਤ ਕਰ ਰਹੇ ਨੇ। ਉਹ ਇਹ ਵੀ ਕਤਲ ਕਦੀ ਛੁਪਿਆ? ਕਤਲ ਕਦੀ ਨਹੀਂ ਛੁਪਿਆ। ਖੂਨ ਆਪ ਬੋਲਦਾ, ਕਤਲ ਨਹੀਂ ਕਦੀ ਛੁਪਦਾ। ਉਹ ਵੀ ਇੰਟਰਨੈਸ਼ਨਲ ਮੀਡੀਆ ਤੇ, ਲੋਕਲ ਮੀਡੀਆ ਤੇ ਇਹਨਾਂ ਨੇ ਸਾਰਾ ਜਿਹੜਾ ਨਾ ਕੰਟਰੋਲ। ਇੰਟਰਨੈਸ਼ਨਲ ਮੀਡੀਆ ਦੱਸ ਰਿਹਾ ਕਿ ਬਈ ਹਸਪੀਟਲ ਦੇ ਵਿੱਚੋਂ ਦੱਸ ਰਹੇ ਨੇ ਕਿ ਜਿਹੜੇ ਨਾ ਆ ਕੇ ਤੇ ਇਹ ਸਾਰਾ ਰਿਕਾਰਡ ਜ਼ਬਤ ਕਰ ਰਹੇ ਨੇ, ਕਿਸੇ ਨੂੰ ਦੱਸਣ ਹੀ ਨਹੀਂ ਦੇ ਰਹੇ। ਸਾਨੂੰ ਬੋਲਣ ਦਾ ਹੁਕਮ ਹੀ ਨਹੀਂ ਹੈ ਕਿ ਅਸੀਂ ਬੋਲ ਸਕੀਏ ਕੁਛ। ਇਹ ਸਾਰਾ ਰਿਕਾਰਡ ਜ਼ਬਤ ਕਰ ਰਹੇ ਨੇ, ਕਿੰਨੇ ਜ਼ਖਮੀ ਨੇ, ਕਿੰਨੀਆਂ ਮਈਤਾਂ ਨੇ, ਕਿੰਨੇ ਸ਼ਹੀਦ ਹੋ ਗਏ ਨੇ, ਇਹ ਸਭ ਕੁਝ ਜ਼ਬਤ ਕਰ ਰਹੇ ਨੇ। ਔਰ ਇਹ ਉਹ ਨੇ ਜਿਹੜੇ ਕਿ ਹਸਪੀਟਲ ਪਹੁੰਚੇ ਨੇ, ਔਰ ਬਹੁਤ ਵੱਡੀ ਐਸੀ ਤਾਦਾਦ ਹੈ ਜਿਹੜੀ ਹਸਪੀਟਲ ਨਹੀਂ ਪਹੁੰਚੀ। ਯਾਰ ਤੁਸੀਂ ਅੰਦਾਜ਼ਾ ਕਰ ਲਓ ਨਾ, ਸਾਹਮਣੇ ਹਜ਼ਾਰਾਂ ਬੰਦੇ ਖੜੇ ਨੇ, ਤੁਸੀਂ ਆਪਣੀ ਮਸ਼ੀਨ ਗਨ ਰੱਖ ਕੇ ਤੇ ਉਡਾ ਦਿੱਤੇ ਨੇ ਸਾਰੇ। ਉਹਦੇ ਬਾਅਦ ਤੁਸੀਂ ਗੱਡੀਆਂ 'ਚ ਭਰ ਭਰ ਉਹਨਾਂ ਨੂੰ ਲੈ ਕੇ ਗਏ ਹੋ ਲਾਸ਼ਾਂ ਨੂੰ। ਐਸੇ ਜ਼ਲੀਲ ਲੋਕ ਨੇ ਯਾਰ, ਐਸੇ ਫਿਰੌਨ ਔਰ ਯਜ਼ੀਦ ਨੂੰ ਅੱਗੇ ਕੱਟ ਗਿਆ। भाई यजीद है आप लोग, भाई यजीदी हो, यजीद सुन रहे हैं? यजीद है आप लोग। ਬੰਦਾ ਯਜ਼ੀਦ ਬਹੁਤ ਪਿੱਛੇ ਰਹਿ ਗਿਆ।
ਇਹ ਫਿਰੌਨ ਹੈ, ਫਿਰੌਨ ਵਕਤ ਦਾ ਫਿਰੌਨ ਬਣ ਗਿਆ ਬੰਦਾ। ਯਕੀਨ ਕਰੋ ਜਿੰਨਾ ਜ਼ੁਲਮ ਇਹਨਾਂ ਨੇ ਕੀਤਾ, ਔਰ ਖਬਰਾਂ ਖਤਮ ਨਹੀਂ ਹੋ ਰਹੀਆਂ। ਤੁਸੀਂ ਸਮਝੋ ਕਿ ਬਸ ਇਹ ਨਹੀਂ, ਇਹ ਹੁਣੀ ਥੋੜੀ ਦੇਰ ਪਹਿਲੇ ਹੋਰ ਖਬਰ ਆਈ ਹੈ, ਔਰ ਯਕੀਨ ਕਰੋ ਕਿ ਦਿਲ ਹਿੱਲ ਗਿਆ। ਅੱਜ ਸਵੇਰ ਮੈਂ ਇੱਕ ਵੀਡੀਓ ਦੇਖੀ ਹੈ ਕਿ ਡੀ ਚੌਕ ਤੇ ਗਿੱਧਾਂ ਮੰਡਲਾ ਰਹੀਆਂ ਨੇ। ਗਿੱਧ ਜਿਹੜੇ ਮੁਰਦਾਰ ਖੋਰ ਨਹੀਂ ਹੁੰਦੇ, ਮੁਰਦਾਰ ਖਾਂਦੇ ਨੇ, ਉਹ ਮੰਡਲਾ ਰਹੇ ਨੇ। ਹੁਣ ਮੈਂ ਉਹ ਦੇਖ ਕੇ ਬੜਾ ਹੈਰਾਨ ਹੋਇਆ, ਬਾਕੀ ਲੋਕ ਵੀ ਹੈਰਾਨ ਹੋ ਰਹੇ ਸੀ ਕਿ ਯਾਰ ਡੀ ਚੌਕ ਤੇ ਇਹਨਾਂ ਨੇ ਤਾਂ ਸਾਰਾ ਸਾਫ਼ ਕਰਤਾ। ਉਹ ਤੇ ਸ਼ਵਾਈ ਦੀ ਮਿਟਾ ਛੱਡੇ ਨੇ, ਉੱਥੋਂ ਇਹਨਾਂ ਨੇ ਪਾਣੀ ਨਾਲ ਧੋ ਕੇ ਹਰ ਚੀਜ਼ ਇਹਨਾਂ ਨੇ ਚੁੱਕ ਕੇ ਲੈ ਗਏ ਉੱਥੋਂ। ਉਹ ਤੇ ਸਾਫ਼ ਸੁਥਰਾਈ ਕਰ ਦਿੱਤੀ। ਤੇ ਗਿੱਧ ਉੱਤੇ ਕੀ ਕਰਨ ਦੇ ਨੇ ਕਿ ਗਿੱਧ ਜਿਹੜੇ ਮੁਰਦਾਰ ਖੌਰ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ, ਮਹਿਸੂਸ ਹੋ ਜਾਂਦਾ, ਉਹਨਾਂ ਨੂੰ ਸਮੈਲ ਆ ਜਾਂਦੀ ਉਹਨਾਂ ਨੂੰ ਕਿ ਗੋਸ਼ਤ ਪੋਸਟ ਕਿੱਥੇ ਪਿਆ, ਉਹ ਤਾਂ ਮੰਡਲਾ ਰਹੇ ਸੀ। ਹੁਣ ਖਬਰ ਆਈ ਹੈ ਟਵਿੱਟਰ ਤੇ ਇੱਕ ਅਰਸਲਾਨ ਬਲੋਚ ਦਾ ਅਕਾਊਂਟ ਹੈ, ਉਹਨੇ ਦੱਸਿਆ ਕਿ ਮੈਨੂੰ ਮੈਸੇजेस ਆ ਰਹੇ ਨੇ ਬਹੁਤ ਜ਼ਿਆਦਾ ਕਿ ਡੀ ਚੌਕ 'ਚ ਜਿਹੜੇ ਕੰਟੇਨਰ ਪਏ ਨੇ ਉਹਨਾਂ 'ਚ ਲਾਸ਼ਾਂ ਪਈਆਂ ਨੇ। ਐਸੇ ਲਈ ਉਹ ਗਿੱਧ ਜਿਹੜੇ ਨਾ ਉਹ ਮੰਡਲਾ ਰਹੇ ਸਨ ਉੱਤੇ ਕਿ ਉਹ ਕੰਟੇਨਰਾਂ ਦੇ ਵਿੱਚ ਲਾਸ਼ਾਂ ਭਰੀਆਂ ਪਈਆਂ ਨੇ। ਅੰਦਾਜ਼ਾ ਕਰੋ ਯਾਰ ਤੁਸੀਂ, ਅੱਲਾ ਦੀ ਕਸਮ, ਇੰਨੇ ਜ਼ਾਲਮ ਲੋਕ ਹੈ ਉਹ, ਇੰਨੇ ਜ਼ਾਲਮ ਲੋਕ ਤੁਹਾਡੇ ਬਦੁਆ ਹੀ ਕਰ ਸਕਦੇ ਹਾਂ। ਯਕੀਨ ਕਰੋ ਅਸੀਂ ਬਦੁਆ ਕਰ ਸਕਦੇ, ਯਾ ਅੱਲਾ ਇਹਨਾਂ ਨੂੰ ਉਹ ਮੌਤ ਦੇ ਇਹਨਾਂ ਜ਼ਾਲਮਾਂ ਨੂੰ ਕਿ ਇਹਨਾਂ ਦੀਆਂ ਲਾਸ਼ਾਂ ਬਿਖਰੀਆਂ ਪਈਆਂ ਹੋਣ ਹਰ ਜਗ੍ਹਾ ਤੇ, ਔਰ ਪੂਰੀ ਕੌਮ ਇਹਨਾਂ ਦੀਆਂ ਲਾਸ਼ਾਂ ਤੇ ਥੁੱਕ ਕੇ ਅੱਗੇ ਨਿਕਲ ਜਾਵੇ। ਇਹਨਾਂ ਨੂੰ ਦਫਨਾਉਣ ਵਾਲਾ ਕੋਈ ਨਾ ਹੋਵੇ, ਇਹਨਾਂ ਦੇ ਜਨਾਜ਼ੇ ਚੁੱਕਣ ਵਾਲਾ ਕੋਈ ਨਾ ਹੋਵੇ, ਇਹਨਾਂ ਦੇ ਖਾਨਦਾਨਾਂ ਨੂੰ ਇਬਰਤ ਦਾ ਨਿਸ਼ਾਨ ਬਣਾ ਦੇ ਯਾ ਅੱਲਾ ਕਿ ਜਿਹੜੀ ਹਰਾਮ ਦੀ ਕਮਾਈ ਦੀ ਚੱਕਰ ਦੇ ਵਿੱਚ ਇਹਨਾਂ ਨੇ ਇੰਨੇ ਮਾਸੂਮ ਲੋਕਾਂ ਦੀਆਂ ਜਾਨਾਂ ਜਿਹੜੇ ਨਾ ਉਹ ਲੈ ਲਈਆਂ ਨੇ। ਇਹਨਾਂ ਨੇ ਖੂਨ ਬਹਾ ਦਿੱਤਾ, ਖੂਨ ਦੀ ਇੱਕ ਹੋਲੀ ਖੇਲੀ ਇਹਨਾਂ ਨੇ। ਇਹਨਾਂ ਨੂੰ ਜ਼ਰਾ ਵੀ ਕੋਈ ਸ਼ਰਮ ਨਹੀਂ, ਐਡੇ ਵੱਡੇ ਬਗੈਰਤ ਔਰ ਐਡੇ ਵੱਡੇ ਫਿਰੌਨ ਬਣ ਗਏ ਨੇ ਯਾਰ। ਪੁਰਅਮਨ ਲੋਕ ਯਾਰ, ਇੱਕੋ ਹੀ ਰਸਤਾ ਹੁੰਦਾ ਯਾਰ ਕਿ ਪੁਰਅਮਨ ਤੌਰ ਤੇ ਅਸੀਂ ਆਪਣੀ ਗੱਲ ਜਿਹੜੀ ਹੈ ਨਾ ਉਹ ਕਰ ਦਈਏ। ਉਹ ਰਸਤਾ ਵੀ ਜਿਹੜਾ ਇਹਨਾਂ ਨੇ ਗੋਲੀਆਂ ਮਾਰ ਮਾਰ ਕੇ ਔਰ ਲੋਕਾਂ ਨੂੰ ਖਤਮ ਕਰ ਦਿੱਤਾ। ਹੁਣ ਐਸ ਕੀ ਬੰਦਾ ਗੱਲ ਕਰੇ ਯਾਰ, ਦੱਸੋ। ਹੁਣ ਪਤਾ ਨਹੀਂ ਉਹ ਕੰਟੇਨਰ 'ਚ ਕੀ ਉਹਨੂੰ ਖੁਲਵਾਏ ਜਾਣ, ਕੰਟੇਨਰ ਦੇਖਿਆ ਜਾਏ ਅੰਦਰ ਕੀ ਹੈ। ਕਿਉਂਕਿ ਜਿਸ ਰਾਤੀ ਇਹਨਾਂ ਨੇ ਫਾਇਰਿੰਗ ਕੀਤੀ ਹੈ ਨਾ, ਉਸ ਰਾਤ ਨੂੰ ਐਂਬੂਲੈਂਸਾਂ ਦਾ ਇੱਕ ਜੰਮੇ ਗਫੀਰ ਸੀ, ਇੱਕ ਢੇਰ ਲੱਗਿਆ ਸੀ ਐਂਬੂਲੈਂਸਾਂ ਦਾ। ਉਹ ਇਹਨਾਂ ਨੇ ਪਹਿਲੇ ਹੀ ਬੁਲਾ ਲਈਆਂ ਸਨ। ਫਾਇਰਿੰਗ ਕਰਨ ਤੋਂ ਪਹਿਲੇ ਇਹਨਾਂ ਨੂੰ ਪਤਾ ਸੀ ਕਿ ਅਸੀਂ ਬੰਦੇ ਮਾਰਨੇ ਨੇ ਤੇ ਐਂਬੂਲੈਂਸਾਂ ਬੁਲਾ ਲਓ ਇੱਥੇ। ਤੇ ਐਂਬੂਲੈਂਸਾਂ 'ਚ ਭਰ ਕੇ ਜਿਵੇਂ ਕੋਈ ਆਟੇ ਦੀਆਂ ਬੋਰੀਆਂ ਨਹੀਂ ਭਰੀ ਦੀਆਂ ਐਂਬੂਲੈਂਸਾਂ ਦੇ ਵਿੱਚ, ਐਵੇਂ ਇਹਨਾਂ ਨੇ ਵਿੱਚ ਬੰਦੇ ਭਰੇ ਨੇ, ਵਿੱਚ ਲਾਸ਼ਾਂ ਭਰੀਆਂ ਨੇ, ਵਿੱਚ ਜ਼ਖਮੀ ਭਰੇ ਨੇ। ਇਹੋ ਜਿਹੀ ਬਰਬਰੀਅਤ ਹੋਈ ਹੈ। ਇਹ ਤੇ ਜਨਰਲ ਡਾਇਰ ਨੂੰ ਕੱਟ ਗਿਆ, ਉਹ ਜਿਹੜਾ ਜਲਿਆਂਵਾਲਾ ਬਾਗ ਜਦੋਂ ਮਸ਼ਹੂਰ ਸੀ ਨਾ ਕਿ ਵੀ ਉਹਨੇ ਫਾਇਰਿੰਗ ਕਰ ਦਿੱਤੀ ਸੀ, ਸਾਰੇ ਉਹਨੇ ਉਡਾ ਦਿੱਤੇ ਸੀ ਅੰਦਰ, ਜਨਰਲ ਡਾਇਰ ਨੇ। ਇਹ ਜਨਰਲ ਡਾਇਰ ਨੂੰ ਵੀ ਕੱਟ ਗਿਆ। ਇਹ ਫਿਰੌਨ ਬਣ ਗਿਆ ਬੜਾ ਵੱਡਾ, ਔਰ ਇਹਨੇ ਤਬਾਹੀ ਫੇਰ ਕੇ ਰੱਖਦੀ ਹੈ, ਸਾਡੇ ਦਿਲਾਂ 'ਚ ਜ਼ਖਮ ਕਰਕੇ ਰੱਖਦੇ ਨੇ। ਔਰ ਹਰ ਪਾਸੇ ਜਿਹੜਾ ਨਾ ਪੂਰੇ ਅਕਵਾਮੇ ਆਲਮ ਦੇ ਵਿੱਚ ਥੂ ਹੋ ਰਹੀ ਹੈ ਇਹਦੇ ਤੇ ਆਪਣੀ ਕਿਆਦਤ ਦੀ ਦੇਖ ਲਓ ਤੁਸੀਂ। ਜਿਨ੍ਹਾਂ ਨੇ ਆਵਾਜ਼ ਬੁਲੰਦ ਕਰਨੀ ਸੀ, ਜਿਨ੍ਹਾਂ ਨੇ ਬਾਹਰ ਨਿਕਲਣਾ ਸੀ, ਜਿਨ੍ਹਾਂ ਨੇ ਇhtਜਾਜ ਦੀ ਫੇਰ ਕਾਲ ਦੇਣੀ ਸੀ ਕਿ ਸਾਰਾ ਮੁਲਕ ਬੰਦ ਕਰ ਦਿਓ, ਓਏ ਸਾਡੇ ਬੰਦੇ ਮਾਰਤੇ ਇਹਨਾਂ ਨੇ, ਓਏ ਮਾਸੂਮ ਲੋਕ ਮਾਰ ਦਿੱਤੇ, ਓਏ ਬੰਦ ਕਰੋ ਪੂਰਾ ਮੁਲਕ, ਓਏ ਬਾਹਰ ਨਿਕਲੋ। ਉਹ ਬਾਹਰ ਨਿਕਲੋ, ਜਾਓ ਉਸ ਹਸਪਤਾਲ ਦੇ ਵਿੱਚ, ਉਹ ਜਿੱਥੇ ਉਹ ਸਾਡੀਆਂ ਸ਼ਹੀਦਾਂ ਦੀ ਮਈਤਾਂ ਛੁਪਾ ਕੇ ਬੈਠੇ ਨੇ, ਉੱਥੇ ਜਾਓ, ਲੱਭੋ ਉਹਨਾਂ ਨੂੰ, ਕਾਰਕੁਨ ਲਵੋ ਆਪਣੇ ਨਾਲ, ਕਾਰਕੁਨ ਇਹਨਾਂ ਨੂੰ ਬਾਹਰ ਬੁਲਾ ਰਿਹਾ। ਇਹ ਹਰਾਮਜ਼ਾਦੇ ਅੰਦਰ ਵੜੇ ਨੇ। ਤੁਸੀਂ ਅੰਦਾਜ਼ਾ ਕਰੋ ਯਾਰ ਇਹਨਾਂ ਦਾ। ਐਸੀ ਬਗੈਰਤ ਲੀਡਰਸ਼ਿਪ ਸਾਡੇ ਕੋ ਕਿ ਬਸ ਤੁਸੀਂ ਕਹਿ ਲਓ ਕਿ ਉਹਨੇ ਸੌਦਾ ਕਰ ਦਿੱਤਾ ਖਾਂ ਦਾ ਵੀ, ਉਹਨੇ ਇਹ ਲਾਸ਼ਾਂ ਦਾ ਵੀ ਸੌਦਾ ਕਰ ਦਿੱਤਾ। ਉਹ ਬਿਲਕੁਲ ਬੇਗੈਰਤ ਹੋ ਕੇ ਬੈਠੇ ਨੇ ਕਿ ਜੀ ਲੱਥੀ ਚੜੀ ਕੋਈ ਨਹੀਂ ਸਨ। ਹਾਲਾਂਕਿ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਗੌਹਰ ਖਾਨ ਕੋਈ ਜਿਹੜਾ ਚੇਅਰਮੈਨ ਬਣਿਆ, ਉਹ ਦੂਜਾ ਜਿਹੜਾ ਸ਼ਿਬਲੀ ਫਰਾਜ਼ ਤੇ ਤੁਸੀਂ ਦੇਖੇ ਨਹੀਂ ਨਾ ਹੋਣਾ ਕਿ ਉਹ ਗਿਆ ਕਿੱਥੇ। ਸ਼ਿਬਲੀ ਫਰਾਜ਼ ਤੇ ਸ਼ੁਰੂ ਦਿਨ ਤੋਂ ਨਜ਼ਰ ਹੀ ਨਹੀਂ ਆਇਆ। ਉਹ ਅੰਦਰ ਕਿਤੇ ਬੈਠਾ, ਪਤਾ ਨਹੀਂ ਕੀ ਮਾਲ ਬਣਾ ਲਿਆ ਉੱਥੇ ਬੈਠਾ, ਕੀ ਬਣਾ ਰਿਹਾ ਉੱਥੇ, ਕੋਈ ਕੈਮੀਕਲ ਬਣਾ ਰਿਹਾ, ਕੀ ਹਿਸਾਬ ਕਿਤਾਬ ਲਾ ਰਿਹਾ, ਉਹਦਾ ਕੋਈ ਸਮਝ ਨਹੀਂ ਆ ਰਹੀ। ਕਿਸੇ ਨੂੰ ਕੋਈ ਪਤਾ ਨਹੀਂ ਉਹ ਕੀ ਕਰ ਰਿਹਾ। ਔਰ ਉਹਦੇ ਤੇ ਇਲਜ਼ਾਮਾਤ ਵੀ ਲੱਗ ਰਹੇ ਨੇ ਕਿ ਬਈ ਇਹ ਜਿਹੜੀਆਂ ਸੈਨੇਟ ਦੇ ਵਿੱਚ ਜਿਹੜੇ ਲੋਕ ਵਿਕੇ ਨੇ ਉਹ ਸਾਰੇ ਇਹਦੀ ਵਜ੍ਹਾ ਤੋਂ ਨੇ, ਇਹਨੇ ਸੌਦੇ ਕਰਾਏ ਨੇ, ਸਾਰੇ ਡੀਲਾਂ ਕਰਾਈਆਂ। ਇਹੋ ਜਿਹੇ ਕੀ ਮੈਂ ਗੱਲ ਕਰਾਂ ਯਾਰ, ਛੱਡੋ ਯਾਰ। ਬਸ ਤੁਸੀਂ ਕਹਿ ਲਓ ਕਿ ਖਾਨ ਦਾ ਸੌਦਾ ਇਹਨਾਂ ਨੇ ਕਰ ਛੱਡਿਆ। ਇਹ ਜਿਹੜੇ ਲਹੂ ਇਹਨਾਂ ਦਾ ਵੇਚ ਛੱਡਿਆ। ਇਹ ਜਿਹੜੇ ਮਾਸੂਮ ਵਿਚਾਰੇ ਮਾਰੇ ਗਏ ਨੇ, ਕੋਈ ਬਾਹਰ ਨਹੀਂ ਆ ਰਿਹਾ। ਹਾਲਾਂਕਿ ਇੱਕ ਅੱਧਾ ਕੋਈ ਬਾਹਰ ਆ ਕੇ ਖੜਾ ਹੋਵੇ ਉਸ ਹਸਪੀਟਲ ਦੇ ਬਾਹਰ ਕਿ ਬਈ ਇੱਥੇ ਸਾਡੀਆਂ ਸ਼ਹੀਦਾਂ ਦੀਆਂ ਮਈਤਾਂ ਨੇ, ਆਂਦੇ ਸੀ ਲੈ ਕੇ ਜਾਵਾਂਗੇ ਇੱਥੇ,
ਉਹ ਇੱਕ ਖਬਰ ਬਣਦੀ ਹੈ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ, ਜਿਹੜਾ ਨਾ ਉਹ ਸ਼ੋਰ ਮਚਦਾ, ਇਹ ਸਾਰੇ ਅੰਦਰ ਵੜੇ ਨੇ ਆਪਣੇ ਆਪਣੇ। ਉਹ ਸ਼ੇਰ ਅਫਜ਼ਲ ਮਰਵਤ ਕਿੱਥੇ ਗਿਆ ਯਾਰ? ਉਹ ਕਿੱਥੇ ਗਿਆ ਯਾਰ? ਉਹ ਪੰਜਾਬ ਦੀ ਸਾਰੀ ਲੀਡਰਸ਼ਿਪ, ਉਹ ਸਾਰੇ ਦੇ ਸਾਰੇ ਬੇਗੈਰਤ, ਸਾਰੇ ਦੇ ਸਾਰੇ ਹਰਾਮਖੋਰ ਨੇ। ਕੋਈ ਲੱਥੀ ਚੜੀ ਨਹੀਂ ਇਹਨਾਂ ਨੂੰ, ਨਾ ਇਹਨਾਂ ਨੂੰ ਖਾਨ ਨਾਲ ਕੁਛ ਹੈ। ਇਹ ਕਹਿੰਦੇ ਨੇ ਖਾਨ ਅੱਜ ਦਾ ਖਾਨ ਕੱਲ ਖਾਨ ਨੂੰ ਜਿਹੜਾ ਨਾ ਖਤਮ ਕਰ ਦੇ। ਇਹ ਹਿਸਾਬ ਹੈ ਲੀਡਰਸ਼ਿਪ ਦਾ। ਇਹੋ ਜਿਹੇ ਬੇਗੈਰਤ ਬੈਠੇ ਨੇ ਸਾਡੇ ਉੱਤੇ। ਕਿੱਥੇ ਜਾਈਏ? ਕਿਹਨੂੰ ਕਹੀਏ? ਹੁਣ ਆਵਾਜ਼ ਹੀ ਉਠਾ ਸਕਦੇ ਹਾਂ, ਆਵਾਜ਼ ਅਸੀਂ ਚੁੱਕ ਰਹੇ ਹਾਂ ਕਿ ਯਾਰ ਖੁਦਾ ਦਾ ਨਾਮ ਲਵੋ, एहतजाज ਦੀ ਕਾਲ ਦਿਓ ਪੂਰੇ ਮੁਲਕ ਦੇ ਵਿੱਚ ਕਿ ਬੰਦ ਕਰੋ ਪੂਰਾ ਮੁਲਕ। ਅਦਰਵਾਈਜ਼ ਜਿਹੜਾ ਨਾ ਉਹ ਕੰਮ ਨਹੀਂ ਹੋ ਸਕਦਾ। ਇਹ ਤਾਂ ਬੜਾ ਔਖਾ ਹੋ ਗਿਆ, ਕਿਉਂਕਿ ਹੁਣ ਤੇ ਜਗ੍ਹਾ ਜਗ੍ਹਾ ਤੋਂ ਲਾਸ਼ਾਂ ਨਿਕਲਣੀਆਂ ਨੇ। ਔਰ ਇਹਨਾਂ ਨੂੰ ਅੱਲਾ ਮੌਤ ਦੇਵੇ, ਇਹਨਾਂ ਨੂੰ ਅੱਲਾ ਗਰਕ ਕਰੇ, ਇਹਨਾਂ ਜ਼ਾਲਮਾਂ ਨੂੰ ਜਿਨ੍ਹਾਂ ਨੇ ਖੁੱਲੀਆਂ ਗੋਲੀਆਂ ਮਾਰੀਆਂ ਨੇ। ਇਸ ਤੋਂ ਜ਼ਿਆਦਾ ਕੀ ਮੈਂ ਗੱਲ ਕਰਾਂ ਯਾਰ, ਕੀ ਮੈਂ ਸ਼ੋਅ ਕਰਾਂ। ਥੈਂਕ ਯੂ ਵੈਰੀ ਮਚ ਫॉर ਵਾਚਿੰਗ। ਅੱਲਾ ਹਾਫਿਜ਼।